ਪ੍ਰਧਾਨ ਮੰਤਰੀ ਨੂੰ ਮਿੱਤਰੋ ਤੋਂ ਫਰੈਂਡਸ ਤੇ ਲੈ ਆਉਣਾ, ਰੀਲਾਂ ਬਣਾਉਣ ਨੂੰ ਮਜਬੂਰ ਕਰ ਦੇਣਾ, ਇਹ ਤੁਹਾਡੇ ਇੱਕ ਸਵਾਲ ਪੁੱਛਣ ਦਾ ਹੀ ਕਾਰਨ ਹੈ। ਤੁਸੀਂ ਇੱਕ ਸਵਾਲ ਪੁੱਛਿਆ, ਇਸੇ ਕਰਕੇ ਸੱਤਾ ਇੰਨੀ ਹਿੱਲੀ ਕਿ ਧਰਮਿੰਦਰ ਪ੍ਰਧਾਨ ਆਪਣੇ ਫੋਨ ਤੇ ਨੋਟ ਪੈਡ ਤੇ ਲਿਖ ਕੇ ਟਵਿੱਟਰ ਤੇ ਟਵੀਟਸ ਕਰ ਰਿਹਾ ਹੈ। ਤਾਂ ਤੁਸੀਂ ਉਡੀਕ ਨਾ ਕਰੋ, ਨਿਕਲੋ, ਸਵਾਲ ਕਰੋ। ਜੇ ਸਵਾਲ ਕਰੋਗੇ ਤਾਂ ਕਿਸੇ ਤੋਂ ਜਵਾਬ ਆਊਗਾ, ਜੇ ਸਵਾਲ ਨਹੀਂ ਕਰੋਗੇ ਤੇ ਨਾਲ ਇਹ ਕਹੋਗੇ ਵੀ ਦੇਸ਼ ਦਾ ਬਣਦਾ ਕੁਝ ਨਹੀਂ, ਫਿਰ ਕੁਝ ਨਹੀਂ ਬਣਨਾ। ਧਰਮਿੰਦਰ ਪ੍ਰਧਾਨ ਨੇ ਬੇਸ਼ੱਕ ਇਹ ਪਾਇਆ ਤਾਂ ਹੈਗਾ ਟਵੀਟ ਤੇ, ਪਰ ਸਾਰੀ ਗੱਲ ਦੇ ਵਿੱਚ ਕਿਤੇ ਇਹਨਾਂ ਮਰੇ ਹੋਏ 21 ਲੋਕਾਂ ਚੋਂ ਇੱਕ ਵੀ ਬੰਦੇ ਦਾ ਜ਼ਿਕਰ ਹੈ ਤਾਂ ਮੈਨੂੰ ਦਿਖਾਓ। ਉਸ ਦਿਨ ਕੁੱਟੇ ਗਏ ਨੌਜਵਾਨਾਂ ਚੋਂ ਕਿਸੇ ਦਾ ਵੀ ਜ਼ਿਕਰ ਹੈ ਤਾਂ ਦਿਖਾਓ। ਨਹੀਂ ਹੈ। ਤੁਸੀਂ ਹੁਣ ਸੰਘਰਸ਼ ਦੇ ਵਿੱਚ ਆ ਗਏ ਹੋ, ਇਹ ਵੀ ਬਹੁਤ ਜ਼ਰੂਰੀ ਸੀ। ਜੇ ਤੁਸੀਂ ਸੰਘਰਸ਼ਾਂ 'ਚ ਨਾ ਆਉਂਦੇ ਤਾਂ ਹੋ ਸਕਦਾ ਤੁਸੀਂ ਘਰੇ ਬੈਠੇ ਕਿਸਾਨ ਨੂੰ ਵੀ ਗਾਲ ਕੱਢ ਲੈਂਦੇ ਵੀ ਇਹਨੇ ਰਸਤਾ ਰੋਕਿਆ ਹੋਇਆ। ਹੋ ਸਕਦਾ ਤੁਸੀਂ ਰੋਡ ਤੇ ਜਾਂਦਿਆਂ ਕਿਸੇ ਹੋਰ ਕਮਿਊਨਿਟੀ ਦੇ ਵੱਲੋਂ ਲਾਏ ਗਏ ਧਰਨੇ ਪ੍ਰਦਰਸ਼ਨ ਨੂੰ ਗਾਲ ਕੱਢ ਲੈਂਦੇ ਵੀ ਇਸ ਨੇ ਰਾਹ ਰੋਕਿਆ ਹੋਇਆ। ਹੁਣ ਤੁਸੀਂ ਸੜਕ ਤੇ ਆਏ ਹੋ, ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਦਰਦ ਕੀ ਹੁੰਦਾ ਹੈ ਅਸਲ ਦੇ ਵਿੱਚ। ਯੂ ਅਨਕੰਫਰਟੇਬਲ ਮੋਸਟ, ਤੁਹਾਨੂੰ ਸਭ ਤੋਂ ਜ਼ਿਆਦਾ ਕੀ ਪਰੇਸ਼ਾਨ ਕਰਦਾ ਹੈ? ਕਿ ਪਿਛਲੇ ਕੁਝ ਸਾਲਾਂ ਦੇ ਵਿੱਚ 1 ਲੱਖ ਤੋਂ ਵੱਧ ਬੰਦ ਹੋ ਗਏ ਸਕੂਲ ਤੁਹਾਨੂੰ ਪਰੇਸ਼ਾਨ ਕਰਦੇ ਨੇ? ਕਿ ਹਰੇਕ ਪਿੰਡ ਦੇ ਹਰੇਕ ਸ਼ਹਿਰ ਦੇ ਸਰਕਾਰੀ ਸਕੂਲ ਦੇ ਵਿੱਚ ਟੀਚਰਸ ਦੀ ਤਨਖਾਹ ਤੋਂ ਬਿਨਾਂ ਜ਼ੀਰੋ ਫੰਡ ਆ ਰਿਹਾ, ਉਹ ਤੁਹਾਨੂੰ ਤੰਗ ਕਰਦੇ? ਕਿ ਫੀਸਾਂ ਦੇ ਵਿੱਚ ਧੜਾ ਧੜ ਬਿਨਾਂ ਕੁਝ ਦੱਸੇ ਕੀਤੇ ਜਾ ਰਹੇ ਵਾਅਦੇ ਤੁਹਾਨੂੰ ਤੰਗ ਕਰਦੇ ਨੇ? ਜੇਕਰ ਤੁਹਾਨੂੰ 1 ਲੱਖ ਬੰਦ ਹੋਏ ਸਕੂਲਾਂ ਨੇ ਤੰਗ ਨਹੀਂ ਕੀਤਾ ਤਾਂ ਖੈਰ ਨੀਟ ਪੇਪਰ ਲੀਕ ਹੋਣ ਨੇ ਤੁਹਾਨੂੰ ਤੰਗ ਕੀਤਾ। 21 ਬੱਚਿਆਂ ਨੇ ਆਪਣੀ ਜਾਨ ਗਵਾ ਦਿੱਤੀ, ਉਸ ਨੇ ਤੰਗ ਕੀਤਾ। ਜਦੋਂ ਤੁਸੀਂ ਤੰਗ ਹੋਏ, ਤੁਹਾਨੂੰ ਤਲਖੀ ਮਚੀ, ਤੁਸੀਂ ਸਵਾਲ ਕੀਤਾ। ਇੱਥੇ ਬੈਠਣਾ, ਪ੍ਰਧਾਨ ਮੰਤਰੀ ਨੂੰ ਮਿੱਤਰੋ ਤੋਂ ਫਰੈਂਡਸ ਤੇ ਲੈ ਆਉਣਾ, ਰੀਲਾਂ ਬਣਾਉਣ ਨੂੰ ਮਜਬੂਰ ਕਰ ਦੇਣਾ, ਇਹ ਤੁਹਾਡੇ ਇੱਕ ਸਵਾਲ ਪੁੱਛਣ ਦਾ ਹੀ ਕਾਰਨ ਹੈ। ਤੁਸੀਂ ਇੱਕ ਸਵਾਲ ਪੁੱਛਿਆ, ਇਸੇ ਕਰਕੇ ਸੱਤਾ ਇੰਨੀ ਹਿੱਲੀ ਕਿ ਧਰਮਿੰਦਰ ਪ੍ਰਧਾਨ ਆਪਣੇ ਫੋਨ ਤੇ ਨੋਟ ਪੈਡ ਤੇ ਲਿਖ ਕੇ ਟਵਿੱਟਰ ਤੇ ਟਵੀਟਸ ਕਰ ਰਿਹਾ ਹੈ। ਇਸ ਨੂੰ ਐ ਨਾ ਮੰਨੋ ਕਿ ਉਸ ਦਾ ਰਿਜ਼ਾਈਨ ਆ ਗਿਆ, ਇਹ ਮੰਨੋ ਕਿ ਜਿਹੜੇ ਤੁਸੀਂ ਇੱਥੇ ਬੈਨਰਸ ਤੇ ਲਿਖਿਆ ਹੋਇਆ ਕੁਚੂ ਕੁਚੂ, ਉਹ ਕੁਚੂ ਕੁਚੂ ਡਰ ਗਿਆ, ਉਹ ਕੁਚੂ ਕੁਚੂ ਡਰ ਚੁੱਕਿਆ ਹੈ। ਪਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਤੁਹਾਡੇ ਜਜ਼ਬੇ ਨੂੰ ਸਲਾਮ ਹੈ। ਤੁਸੀਂ ਪੈਡੀਗਰੀ ਕੌਮ ਨਹੀਂ ਅਖਵਾਉਣਾ। ਤੁਸੀਂ ਹੁਣ ਸੰਘਰਸ਼ ਦੇ ਵਿੱਚ ਆ ਗਏ ਹੋ, ਇਹ ਵੀ ਬਹੁਤ ਜ਼ਰੂਰੀ ਸੀ। ਜੇ ਤੁਸੀਂ ਸੰਘਰਸ਼ਾਂ 'ਚ ਨਾ ਆਉਂਦੇ ਤਾਂ ਹੋ ਸਕਦਾ ਤੁਸੀਂ ਘਰੇ ਬੈਠੇ ਕਿਸਾਨ ਨੂੰ ਵੀ ਗਾਲ ਕੱਢ ਲੈਂਦੇ ਵੀ ਇਹਨੇ ਰਸਤਾ ਰੋਕਿਆ ਹੋਇਆ। ਹੋ ਸਕਦਾ ਤੁਸੀਂ ਰੋਡ ਤੇ ਜਾਂਦਿਆਂ ਕਿਸੇ ਹੋਰ ਕਮਿਊਨਿਟੀ ਦੇ ਵੱਲੋਂ ਲਾਏ ਗਏ ਧਰਨੇ ਪ੍ਰਦਰਸ਼ਨ ਨੂੰ ਗਾਲ ਕੱਢ ਲੈਂਦੇ ਵੀ ਇਸ ਨੇ ਰਾਹ ਰੋਕਿਆ ਹੋਇਆ। ਹੁਣ ਤੁਸੀਂ ਸੜਕ ਤੇ ਆਏ ਹੋ, ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਦਰਦ ਕੀ ਹੁੰਦਾ ਹੈ ਅਸਲ ਦੇ ਵਿੱਚ। ਐਂਟੀ ਨੈਸ਼ਨਲਿਸਟ ਹੋਣਾ, ਕਹਾਉਣਾ, ਕਿੰਨਾ ਇਹਨਾਂ ਦੋਵਾਂ ਚੀਜ਼ਾਂ 'ਚ ਫਰਕ ਹੁੰਦਾ। ਇੱਥੇ ਇੱਕ ਪੋਸਟਰ ਹੋਰ ਸੀ ਵੀ ਸਪੌਟ ਕਰੋ ਕਿ ਐਂਟੀ ਨੈਸ਼ਨਲਿਸਟ ਕੌਣ ਹੈ। ਸੋ ਮੈਂ ਤਾਂ ਇਹੀ ਕਹਿਣਾ ਸੀ ਕਿ ਜਦੋਂ ਇਸ ਦੇਸ਼ ਦੇ ਵਿੱਚ ਧੜਾਧੜ ਸਕੂਲ ਬੰਦ ਹੋ ਰਹੇ ਹੋਣ, ਇਸ ਦੇਸ਼ ਦੇ ਵਿੱਚ ਧੜਾਧੜ ਮੰਤਰੀ ਤੁਹਾਡੇ ਗੱਡੀਆਂ ਦੇ ਵਿੱਚ ਤੁਹਾਡੀ 20-20, 50-50 ਲੱਖ ਦੀ ਗੱਡੀ ਦੇ ਵਿੱਚ ਗੰਨਾ ਦੇ ਰਹੇ ਹੋਣ, ਤਾਂ ਤੁਸੀਂ ਉਡੀਕ ਨਾ ਕਰੋ, ਨਿਕਲੋ, ਸਵਾਲ ਕਰੋ। ਜੇ ਸਵਾਲ ਕਰੋਗੇ ਤਾਂ ਕਿਸੇ ਤੋਂ ਜਵਾਬ ਆਊਗਾ, ਜੇ ਸਵਾਲ ਨਹੀਂ ਕਰੋਗੇ ਤੇ ਨਾਲ ਇਹ ਕਹੋਗੇ ਵੀ ਦੇਸ਼ ਦਾ ਬਣਦਾ ਕੁਝ ਨਹੀਂ, ਫਿਰ ਕੁਝ ਨਹੀਂ ਬਣਨਾ। ਅਸੀਂ ਉਹ ਪੈਡੀਗਰੀ ਕੌਮ ਬਣ ਕੇ ਨਾ ਰਹੀਏ, ਅਸੀਂ ਉਹ ਵਾਲੀ ਜਨਰੇਸ਼ਨ ਨਾ ਬਣੀਏ। ਅਸੀਂ ਅੱਗੇ ਵਧੀਏ, ਅਸੀਂ ਸਵਾਲ ਕਰੀਏ, ਰੈਸ਼ਨਲਿਜ਼ਮ ਦੇਖੀਏ ਕਿੱਥੇ ਕਿੱਥੇ ਹੈਗਾ, ਤਰਕਵਾਦ ਕਿੱਥੇ ਕਿੱਥੇ ਹੈਗਾ। ਅੱਜ ਵੀ ਧਰਮਿੰਦਰ ਪ੍ਰਧਾਨ ਨੇ ਬੇਸ਼ੱਕ ਇਹ ਪਾਇਆ ਤਾਂ ਹੈਗਾ ਟਵੀਟ ਤੇ, ਪਰ ਸਾਰੀ ਗੱਲ ਦੇ ਵਿੱਚ ਕਿਤੇ ਇਹਨਾਂ ਮਰੇ ਹੋਏ 21 ਲੋਕਾਂ ਚੋਂ ਇੱਕ ਵੀ ਬੰਦੇ ਦਾ ਜ਼ਿਕਰ ਹੈ ਤਾਂ ਮੈਨੂੰ ਦਿਖਾਓ। ਉਸ ਦਿਨ ਕੁੱਟੇ ਗਏ ਨੌਜਵਾਨਾਂ ਚੋਂ ਕਿਸੇ ਦਾ ਵੀ ਜ਼ਿਕਰ ਹੈ ਤਾਂ ਦਿਖਾਓ। ਨਹੀਂ ਹੈ। ਬਹੁਤ ਬਹੁਤ ਧੰਨਵਾਦ।